ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 16 ਜੂਨ ਦਾ ਦਿਨ 1922 ਮਾਸਟਰ ਮੋਤਾ ਸਿੰਘ ਗ੍ਰਿਫਤਾਰ। ਨਨਕਾਣਾ ਸਾਹਿਬ ਦੇ ਸਾਕੇ ਨੇ ਜਿੱਥੇ ਆਮ ਸਿੱਖਾਂ 'ਚ ਰੋਸ ਪੈਦਾ ਕੀਤਾ, ਉੱਥੇ ਨੌਜਵਾਨਾਂ, ਸਾਬਕ ਗਦਰੀ ਆਗੂਆਂ ਤੇ ਫੌਜੀਆਂ 'ਚ ਵੀ ਜ਼ਬਰਦਸਤ ਰੋਹ ਪੈਦਾ ਕੀਤਾ। ਹਰ ਪਾਸੇ ਚਰਚਾ ਸੀ ਕਿ ਭਾਵੇਂ ਜ਼ਾਹਰਾ ਤੌਰ ਤੇ ਨਨਕਾਣਾ ਸਾਹਿਬ ਦਾ ਕਤਲੇਆਮ ਮਹੰਤ ਨਾਰਾਇਣ ਦਾਸ ਤੇ ਉਸਦੇ ਕਿਰਾਏ ਦੇ ਗੁੰਡਿਆਂ ਨੇ ਕੀਤਾ, ਪਰ ਇਸ ਦੀ ਜ਼ਿੰਮੇਵਾਰੀ ਮਿਸਟਰ ਕਿੰਗ, ਚੀਫ ਕਮਿਸ਼ਨਰ ਲਾਹੌਰ, ਮਿਸਟਰ ਕਰੀ, DC ਲਾਹੌਰ, ਮਿਸਟਰ ਬੋਰਿੰਗ, ਸੁਪਰਡੈਂਟ CID ਸੁੰਦਰ ਸਿੰਘ ਮਜੀਠਾ, ਗੱਜਣ ਸਿੰਘ ਲੁਧਿਆਣਾ, ਕਰਤਾਰ ਸਿੰਘ ਬੇਦੀ, ਬਸੰਤ ਦਾਸ ਮਾਣਕ, ਬੇਲਾ ਸਿੰਘ ਜਿਆਣ ਦੀ ਵੀ ਬਰਾਬਰ ਦੀ ਹੈ। ਸਰਕਾਰ ਹੀ ਨਹੀਂ, ਅੰਗਰੇਜ਼ ਜੱਜਾਂ ਨੇ ਵੀ 150 ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕਰਨ ਤੇ ਸਾੜਨ ਵਾਲੇ ਮਹੰਤ ਨਾਰਾਇਣ ਦਾਸ ਦੀ ਮਦਦ ਕੀਤੀ। ਹੋਰ ਤਾਂ ਹੋਰ, ਨਾਰਾਇਣ ਦਾਸ ਨੂੰ ਜਦੋਂ ਤਿਹਾੜ ਜੇਲ੍ਹ ਦਿੱਲੀ ਭੇਜਿਆ ਗਿਆ ਤਾਂ ਉਸ ਨੂੰ ਗੋਰਿਆਂ ਵਾਲੀ ਬੈਰਕ 'ਚ ਰੱਖਿਆ ਗਿਆ ਤੇ ਉੱਥੇ ਉਹ A ਕਲਾਸ ਦੀਆਂ ਸਹੂਲਤਾਂ ਮਾਣਦਾ ਰਿਹਾ। ਇਸ ਸਾਕੇ 'ਚ ਕੁਝ ਖਾੜਕੂ ਨੌਜਵਾਨ ਆਪਸ 'ਚ ਮਿਲੇ ਤੇ ਸਾਕੇ ਲਈ ਜ਼ਿੰਮੇਵਾਰ ਇਨ੍ਹਾਂ ਸ਼ਖਸਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ। ਇਸ ਮੁਹਿੰਮ 'ਚ ਮਾਸਟਰ ਮੋਤਾ ਸਿੰਘ, ਦਲੀਪ ਸਿੰਘ ਸਾਧੜਾ, ਕਿਸ਼ਨ ਸਿੰਘ ਅੜਗੱਜ, ਤਾਰਾ ਸਿੰਘ, ਬੇਲਾ ਸਿੰਘ ਘੋਲੀਆ, ਤੋਤਾ ਸਿੰਘ, ਨਾਰਾਇਣ ਸਿੰਘ ਤੋਂ ਇਲਾਵਾ ਕੁਝ ਹੋਰਨਾਂ ਨੂੰ ਇਸ ਐਕਸ਼ਨ ਲਈ ਚੁਣਿਆ ਗਿਆ। ਪਰ 23 ਮਈ 1921 ਨੂੰ ਇਸ ਮੁਹਿੰਮ ਤੇ ਨਿਕਲੇ ਬੇਲਾ ਸਿੰਘ ਤੇ ਗੰਡਾ ਸਿੰਘ ਨੂੰ ਸਾਧੂ ਸਿੰਘ ਨੇ ਗ੍ਰਿਫਤਾਰ ਕਰਵਾਤਾ ਤੇ ਮਗਰੋਂ ਗੰਡਾ ਸਿੰਘ ਵਾਅਦਾ ਮੁਆਫ ਗਵਾਹ ਬਣ ਗਿਆ, ਜਿਸ ਕਰਕੇ ਚੈਂਤਿਤ ਸਿੰਘ ਕੈਨੇਡੀਅਨ, ਠਾਕਰ ਸਿੰਘ, ਚਤਰ ਸਿੰਘ, ਪ੍ਰੇਮ ਸਿੰਘ ਗ੍ਰੰਥੀ, ਬਿਸ਼ਨ ਸਿੰਘ ਤੋਂ ਇਲਾਵਾ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 18 ਮਈ 1922 ਦੇ ਦਿਨ ਅਦਾਲਤ ਨੇ ਇਸ ਕੇਸ ਦਾ ਫੈਸਲਾ ਦਿੱਤਾ। ਇਸ ਫੈਸਲੇ ਤਹਿਤ ਤੋਤਾ ਸਿੰਘ ਤੇ ਤਾਰਾ ਸਿੰਘ ਨੂੰ 5-5 ਸਾਲ, ਬੇਲਾ ਸਿੰਘ ਨੂੰ 4 ਸਾਲ, ਚੰਚਲ ਸਿੰਘ ਜੰਡਿਆਲਾ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਗੰਡਾ ਸਿੰਘ, ਜੋ ਵਾਅਦਾ ਮੁਆਫ ਗਵਾਹ ਬਣਿਆ ਸੀ, ਉਸ ਨੂੰ ਤੇ ਅਮਰ ਸਿੰਘ, ਨੈਣ ਸਿੰਘ ਤੇ ਪ੍ਰੇਮ ਸਿੰਘ ਗ੍ਰੰਥੀ ਨੂੰ ਸਬੂਤਾਂ ਦੀ ਘਾਟ ਦੇ ਨਾਂ ਤੇ ਬਰੀ ਕਰ ਦਿੱਤਾ ਗਿਆ। ਇਸ ਕੇਸ 'ਚ ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਅੜਗੱਜ, ਗੁਰਬਚਨ ਸਿੰਘ ਅੰਬਾਲਾ, ਵਤਨ ਸਿੰਘ ਕਾਰੀਸਾਰੀ, ਅਮਰ ਸਿੰਘ ਦਿੱਲੀ, ਬਿਜਲਾ ਸਿੰਘ ਗ੍ਰਿਫਤਾਰ ਨਹੀਂ ਸਨ ਹੋ ਸਕੇ, ਇਸ ਕਰਕੇ ਇਹ ਸਾਰੇ ਭਗੌੜੇ ਕਰਾ ਦਿੱਤੇ ਗਏ। ਇਨ੍ਹਾਂ 'ਚੋਂ ਮਾਸਟਰ ਮੋਤਾ ਸਿੰਘ ਤਾਂ ਕਈ ਵਾਰ ਪਿੰਡਾਂ 'ਚ ਇਕੱਠ ਕਰਕੇ ਲੈਕਚਰ ਦੇ ਕੇ ਪੁਲਿਸ ਨੂੰ ਝਕਾਨੀ ਦੇ ਕੇ ਫਿਰ ਨਿਕਲ ਜਾਇਆ ਕਰਦਾ ਸੀ। ਅਖੀਰ ਇੱਕ ਵਾਰ ਅਜਿਹਾ ਮੌਕਾ ਆਇਆ ਕਿ ਪੁਲਿਸ ਨੂੰ ਉਸ ਦੀ ਮੌਜੂਦਗੀ ਦਾ ਪਤਾ ਲੱਗਾ, ਪਰ ਉਹ ਕਾਬੂ ਨਾ ਆ ਸਕਿਆ। ਇਸ ਤੇ ਪੁਲਿਸ ਨੇ ਉਸ ਸਾਰੇ ਪਿੰਡ ਨੂੰ ਸਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਤਾਂ ਉਸਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕਰ ਦਿੱਤਾ। ਇਹ ਘਟਨਾ 16 ਜੂਨ 1922 ਦੀ ਹੈ। 1946 ਅੰਗਰੇਜ਼ਾਂ ਵੱਲੋਂ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ। ਲਾਰਡ ਐਟਲੀ ਨੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫਰਵਰੀ 1946 ਨੂੰ ਭਾਰਤ ਵਾਸਤੇ ਇੱਕ ਮਿਸ਼ਨ, ਜਿਸ 'ਚ ਕੈਬਨਿਟ ਦੇ ਵਜ਼ੀਰ ਸ਼ਾਮਲ ਹੋਣ, ਭੇਜਣ ਦਾ ਐਲਾਨ ਕੀਤਾ। ਇਸ 'ਚ ਲਾਰਡ ਪੈਥਰਿਕ ਲਾਰੈਂਸ, ਸਰ ਕ੍ਰਿਪਸ ਮਿਸ਼ਨ ਵਾਲਾ ਤੇ A.V. ਅਲੈਗਜ਼ੈਂਡਰ 3 ਮੈਂਬਰ ਸਨ। ਇਸ ਮਿਸ਼ਨ ਨੇ ਵਾਇਸਰਾਏ ਦੀ ਮਦਦ ਨਾਲ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫੈਸਲਾ ਕਰਨਾ ਸੀ। ਕੈਬਨਿਟ ਮਿਸ਼ਨ 24 ਮਾਰਚ 1946 ਦੇ ਦਿਨ ਦਿੱਲੀ ਪਹੁੰਚ ਗਿਆ। 3 ਮਹੀਨੇ 'ਚ ਮਿਸ਼ਨ ਦੇ ਮੈਂਬਰਾਂ ਨੇ ਤਕਰੀਬਨ 500 ਆਗੂਆਂ ਨਾਲ ਕੋਈ 200 ਤੋਂ ਵੱਧ ਮੀਟਿੰਗਾਂ ਕੀਤੀਆਂ ਤੇ 16 ਮਈ 1946 ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ। ਮਿਸ਼ਨ ਨੇ ਭਾਰਤ 'ਚ 3 ਕੌਮਾਂ ਦੀ ਹੋਂਦ ਨੂੰ ਮਨਜ਼ੂਰੀ ਦਿੱਤੀ, ਪਰ ਸਿੱਖ ਹੱਕਾਂ ਬਾਰੇ ਕੋਈ ਫੈਸਲਾ ਨਾ ਕੀਤਾ। ਕੈਬਨਿਟ ਮਿਸ਼ਨ ਨੇ ਪਾਕਿਸਤਾਨ ਦੀ ਮੰਗ ਤਾਂ ਰੱਦ ਕਰ ਦਿੱਤੀ, ਪਰ ਨਾਲ ਹੀ ਭਾਰਤ ਦੀ 2 ਗਰੁੱਪਾਂ A ਤੇ B 'ਚ ਵੰਡ ਦੀ ਹਮਾਇਤ ਕੀਤੀ, ਜਿਸ ਦਾ ਮਤਲਬ ਇਹੀ ਸੀ ਕਿ ਪਾਕਿਸਤਾਨ ਵਾਸਤੇ ਅਸਿੱਧੇ ਢੰਗ ਨਾਲ ਰਸਤਾ ਸਾਫ਼ ਕਰ ਦਿੱਤਾ ਗਿਆ ਸੀ। ਮਿਸ਼ਨ ਨੇ B ਗਰੁੱਪ 'ਚ ਪੰਜਾਬ, ਸਿੰਧ, ਬਲੋਚਿਸਤਾਨ ਤੇ ਸੂਬਾ ਸਰਹੱਦ ਰੱਖੇ ਸਨ। 16 ਜੂਨ 1946 ਨੂੰ ਕੈਬਨਿਟ ਮਿਸ਼ਨ ਤੇ ਵਾਇਸਰਾਏ ਨੇ ਭਾਰਤ 'ਚ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ। ਇਸ 'ਚ 6 ਕਾਂਗਰਸੀ, 5 ਮੁਸਲਿਮ ਲੀਗ, 1 ਸਿੱਖ, 1 ਪਾਰਸੀ ਤੇ 1 ਭਾਰਤੀ ਈਸਾਈ ਵਜ਼ੀਰ ਲੈਣ ਦਾ ਫੈਸਲਾ ਹੋਇਆ। ਸਿੱਖਾਂ 'ਚੋਂ ਬਲਦੇਵ ਸਿੰਘ ਅਕਾਲੀ ਨੂੰ ਵਜ਼ਾਰਤ 'ਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਗਿਆ। 1984 ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਖਿਤਾਬ ਮੋੜਿਆ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ 16 ਜੂਨ 1984 ਦੇ ਦਿਨ ਪਦਮ ਸ਼੍ਰੀ ਦਾ ਖਿਤਾਬ ਵਾਪਸ ਕਰ ਦਿੱਤਾ। 1986 ਫੌਜ ਨੇ 1984 'ਚ ਦਰਬਾਰ ਸਾਹਿਬ ਤੋਂ ਚੁੱਕੇ ਚੜ੍ਹਾਵੇ ਨੂੰ ਮੋੜਿਆ। ਭਾਰਤੀ ਫੌਜ ਨੇ 1984 'ਚ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਚੁੱਕਿਆ ਚੜ੍ਹਾਵਾ ਤੇ ਸੋਨਾ 2 ਸਾਲ ਬਾਅਦ 16 ਜੂਨ 1986 ਦੇ ਦਿਨ ਮੋੜ ਦਿੱਤਾ, ਪਰ ਸਿੱਖ ਰੈਫਰੈਂਸ ਲਾਇਬ੍ਰੇਰੀ ਨਹੀਂ ਮੋੜੀ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 16 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।